ਜ਼ਖਮੀ ਹੋਏ ਲੰਘਲੇ ਬਾਈ ਟੁੱਟੀਆਂ ਹੋਣੀਆਂ ਸਿਰ ਪਾਟੇ ਹੋਣੇ ਕੁਹਾੜੀਆਂ ਵੱਜੀਆਂ ਹੋਣੀਆਂ ਆਪਾਂ ਬਣਿਆ ਸੀ ਨਾ ਜਿਹੜਾ ਉਹ ਇਹ ਬਣ ਗਿਆ ਸੀ ਚੂੜਕਾਣਾ ਤੇ ਇਕੱਠੇ ਕੰਪ ਇਹ ਕੰਪ 'ਚ ਆ ਗਿਆ ਸੀ। ਅੱਛਾ ਵੀ ਕੈਂਪ 'ਚ ਆ ਗਿਆ ਆ ਸਾਡਾ ਕੋਈ ਇਸ ਝਗੜਾ ਨਹੀਂ ਹੋਇਆ ਜਾਮੋ ਫਿਰ ਬਹਿ ਕੇ ਨਾ ਹਾਂਜੀ ਦੋਵਾਂ ਪਾਰਟੀਆਂ ਮੁਸਲਮਾਨਾਂ ਦੀ ਸਿੱਖਾਂ ਤੇ ਜਾਮੇ ਜੋ ਮਰਜ਼ੀ ਪਿਆ ਹੋਵੇ ਹਾਂਜੀ ਤੁਸਾਂ ਨਹੀਂ ਆਪੇ ਚੱਲਣਾ। ਅੱਛਾ ਕੋਈ ਨਾਂ ਯਾਦ ਨੇ ਆਪਣੇ ਨਾਲ ਜਿਹੜੇ ਕਲਾਸ ਫੈਲੋ ਸਨ ਤੁਹਾਡੇ? ਆਹੋ ਤੈਨੂੰ ਦੱਸ ਨਾ ਲਿਆ ਦੱਸੋ। ਤੇਰੇ ਨਾਲ ਸੀ ਆਪਣਾ ਦਰਸ਼ਨ ਸਿੰਘ ਟਹਿਲ ਸਿੰਘ ਅੱਛਾ ਕਪੂਰਾ ਤੇ ਦਿਆਲ ਸਿੰਘ ਪੰਜਾਹ ਰੁਪਈਆਂ ਦੀ ਸੱਜਰ ਸੂਈ ਝੋਟੀ ਲਈ ਸੀ ਮੈਂ। ਅੱਛਾ ਸੱਜਰ ਸੂਈ ਝੋਟੀ ਮਗਰ ਕੱਟੀ ਬਾਗਾ ਸਿੰਘ ਸੀ ਉਹ ਤੋਂ ਲਈ ਸੀ। ਅੱਛਾ ਉਹਦੇ ਕੋਲ ਲਈ ਸੀ ਹਾਂ। ਨਾਲ ਤੁਸੀਂ ਵਾਈ ਕਰ ਦਿੰਦੇ ਸੀ ਜ਼ਿਆਦਾ? ਅਸੀਂ ਹਾਂਜੀ ਕਿਹੜੇ ਸਿੱਖਾਂ ਦੇ ਨਾਲ? ਸਿੱਖਾਂ ਦੇ ਨਾਂ ਸਲੱਖਣ ਸਿੰਘ ਮੱਖਣ ਸਿੰਘ ਹਾਂਜੀ ਹਾਂਜੀ ਸਲੱਖਣ ਸਿੰਘ ਮੱਖਣ ਸਿੰਘ ਫੂਲਾ ਸਿੰਘ ਭਗਵਾਨ ਸਿੰਘ। ਅੱਛਾ ਹੈ ਇਹ ਵਿਰਕ ਸਨ? ਇਹ ਵਿਰਕ ਸਨ ਤੇ ਫਿਰ ਰਲ ਕੇ ਉਹ ਇੱਥੇ ਹੀ ਰਹੇ ਨੇ ਲਾਮੋ ਆਉਂਦੇ ਰਹਿਣ ਤੇ ਸਾਰਾ ਚੂੜਕਾਣਾ ਸਾਰਾ ਇਲਾਕਾ ਭਰਿਆ ਗਿਆ ਸੀ ਕੁਝ ਵਾਲੇ ਤੱਕ ਸਾਰੇ ਇਸ ਇਕੱਠੇ ਹੋ ਸਨ। ਇੱਥੇ ਫਿਰ ਗੱਡੀ ਲਈ ਜਾਂਦੀ ਰਹੀ। ਤੇ ਬਜ਼ੁਰਗੋ ਜਿਹੜੇ ਤੁਹਾਡੇ ਇੱਥੇ ਸਿੱਖ ਰਹਿੰਦੇ ਸੀ ਹਾਂਜੀ ਸਭ ਨੂੰ ਜ਼ਮੀਨ ਭਾਂਡੇ ਵਾਲਾ ਸਿੱਖ ਕਿਹੜਾ ਸੀ? ਉਹ ਸਰੈਣ ਸਿੰਘ ਤੇ ਗੁਰਬਚਨ ਸਿੰਘ। ਅੱਛਾ ਇੱਕ ਲੰਬਰਾਂ ਦਾ ਖੂਹ ਸੀ ਇੱਕ ਕੂਕਿਆਂ ਦਾ ਖੂਹ ਸੀ ਸਿੱਖਾਂ ਨੂੰ ਕੂਕੇ ਆਂਦੇ ਸਨ। ਅੱਛਾ ਉਹਨਾਂ ਦਾ ਸੀ। ਇਹ ਜੀ ਪਿੰਡ ਮੁਰੀਦ ਕੇ ਇਹ ਪਿੰਡ ਦੇ ਚੌਕ ਹੈ। ਇਹ ਮੁਰੀਦ ਕੇ ਦੀ ਬਾਜ਼ਾਰ ਨੇ। ਇੱਥੇ ਜੀ ਕਿਸੇ ਜ਼ਮਾਨੇ 'ਚ ਮੇਲਾ ਲੱਗਦਾ ਸੀ ਤੇ ਹੁਣ ਵੀ ਬੜਾ ਮੇਲਾ ਲੱਗਦਾ। ਤੇ ਇਹ ਦਰਬਾਰ ਸ਼ਰੀਫ ਹੈ ਬਾਬਾ ਜੀ ਦਾ, ਬਾਬਾ ਨਸੀਰ ਅਹਿਮਦ। ਪਿੰਡ ਮੁਰੀਦਕੇ ਦੇ ਵਿੱਚ ਇਹ ਪਿੰਡ ਹੈ ਮੁਰੀਦਕੇ। ਜੀ ਮੁਰੀਦਕੇ ਦਾ ਦਰਬਾਰ ਹੈ ਬਾਬਾ ਜੀ ਦਾ। ਬੜੇ ਬੜੇ ਵੱਡੇ ਵਿੱਚ ਪਿੱਪਲ ਨੇ ਪੁਰਾਣੇ ਵਕਤਾਂ ਦੇ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड मुरीदके बिल्कुल फरूकाबाद दे नाल है पिंड है। ਇੱਥੇ ਅਸੀਂ ਆਏ ਹਾਂ ਤੇ ਅੱਜ ਅਸੀਂ ਇੱਥੇ ਪੁੱਛਾਂਗੇ 47 ਦੀ ਕਹਾਣੀ। ਇਹ ਬਜ਼ੁਰਗ ਦੱਸਦੇ ਨੇ ਕਿ ਮੇਰੀ 30 ਸਾਲ ਉਮਰ ਸੀ। ਸਾਰੀ ਕਹਾਣੀ ਪੁੱਛਦੇ ਹਾਂ ਕਿ ਇੱਥੇ ਕਿਹੜੇ ਕਿਹੜੇ ਸਿੱਖ ਹਿੰਦੂ ਮੁਸਲਮਾਨ ਰਹਿੰਦੇ ਸੀ ਤੇ ਆਪਸ 'ਚ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਹੁੰਦਾ ਸੀ। ਅੱਜ ਵੀ ਬਜ਼ੁਰਗਾਂ ਨੂੰ ਆਪਣੇ ਯਾਰ ਯਾਦ ਨੇ ਜਿਹੜੇ ਇਹਨਾਂ ਦੇ ਨਾਲ ਇੱਥੇ ਖੇਡਾਂ ਖੇਡਦੇ ਹੁੰਦੇ ਸਨ, ਜਿਹੜੇ ਇਹਨਾਂ ਦੇ ਨਾਲ ਮੱਝਾਂ ਵੀ ਚਾਰਦੇ ਸਨ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਖੈਰ ਹੈ, ਸ਼ੁਕਰ ਹੈ। ਕੀ ਨਾਮ ਹੈ ਆਪਣਾ? ਮੁਹੰਮਦ ਸਾਦਕ। ਮੁਹੰਮਦ ਸਾਦਕ। ਤੁਹਾਡੇ ਵਾਲਾ ਸਾਹਿਬ ਦਾ? ਮੁਹੰਮਦ ਬਖਸ਼। ਤੇ ਦਾਦਾ ਜੀ ਦਾ? ਸਿਕੰਦਰ। ਸਿਕੰਦਰ। ਕਿਹੜੀ ਬਰਾਦਰੀ ਆਪਣੀ? ਪੱਟੀ। ਪੱਟੀ, ਰਾਜਪੂਤ ਪੱਟੀ। ਸਹੀ ਹੋ ਗਿਆ। ਬਜ਼ੁਰਗੋ ਤੁਹਾਡਾ ਜਨਮ ਐਸੇ ਪਿੰਡ ਦਾ? ਐਸੇ ਦਾ। ਇਹ ਕਿਹੜਾ ਪਿੰਡ ਇਹਦਾ ਕੀ ਨਾਂ ਹੈ? ਪਹਿਲੋਂ ਇਹਦਾ ਨਾਮ ਮੁਰੀਦਕੇ ਹੀ ਹੈ। ਅੱਛਾ, ਪੁਰਾਣਾ ਨਾਮ ਵੀ ਮੁਰੀਦਕੇ ਹੀ ਹੈ? ਹਾਂ। ਤੇ ਹੁਣ ਵੀ ਮੁਰੀਦਕੇ ਹੀ ਹੈ? ਹੁਣ ਵੀ ਮੁਰੀਦਕੇ ਹੀ ਆ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ?
ਆ ਪਿੰਡ ਚਾਮ ਕੇ ਕਾਲੋ ਕੇ ਹੂੰ ਤੇ ਇਧਰ ਨੋਖਰ ਮੰਡੀ ਚੂੜਕਾਣਾ ਕੀ ਆਂਦੇ ਅੱਛਾ ਪੰਡੋੜ ਇਹ ਸਾਰੇ ਨਾਲ ਨਾਲ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਆਪਣਾ ਸ਼ੇਖੂਪੁਰਾ ਹੀ, ਤੇ ਜ਼ਿਲ੍ਹਾ? ਜ਼ਿਲ੍ਹਾ ਵੀ ਸ਼ੇਖੂਪੁਰਾ, ਤਹਿਸੀਲ ਵੀ ਸ਼ੇਖੂਪੁਰਾ। ਸਹੀ ਹੋ ਗਿਆ। 47 ਤੋਂ ਪਹਿਲੇ ਇੱਥੇ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਇੱਥੇ ਜੀ ਕੌਮਾਂ ਸਨ ਸਿੱਖ ਚੀਮੇ। ਹੂੰ ਸਿੱਖ ਤੇ- ਚੀਮੇ। ਹਾਂ ਚੀਮੇ ਸਨ ਯਾਦ ਚੀਮੇ। ਹੂੰ ਤੇ ਫਿਰ ਆਪਣਾ ਉਹ ਸਿੱਖ ਚੀਮੇ ਜਿਹੜੇ ਸਨ ਦੋ ਘਰ ਸਨ ਹੂੰ ਤੇ ਵਿਰਕਾਂ ਦੇ ਸਨ ਜ਼ਿਆਦਾ ਘਰ। ਅੱਛਾ ਵਿਰਕਾਂ ਦੇ ਜ਼ਿਆਦਾ ਸਨ। ਆ ਜ਼ਿਆਦਾ ਵਿਰਕਾਂ ਦੇ ਤੇ ਹਿੰਦੂਆਂ ਦੇ ਕਿੰਨੇ ਕੁ ਘਰ ਸਨ? ਇਦਾਂ ਦਾ ਕੋਈ ਨਹੀਂ, ਇੱਕ ਕਾਂਜੀ ਖਤਰੀ ਹੁੰਦਾ ਸੀ ਬਸ। ਅੱਛਾ ਕਾਂਜੀ ਖੱਤਰੀ। ਹਾਂ, ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ? ਬਸ ਇਹਨੇ ਵੀ ਕੋ ਕਾਰਨ ਅੱਛਾ 20 ਕੁ ਮੁਸਲਮਾਨਾਂ ਦੇ ਸੀ। ਲੰਬੜਦਾਰੀਆਂ ਕਿੰਨੀਆਂ ਸੀ? ਇੱਕੋ ਹੀ ਕੀ ਨਾਂ ਸੀ ਲੰਬੜਦਾਰ ਦਾ? ਨੰਬਰ ਦਾ ਨਾਂ ਗੁਰਬਚਨ ਸਿੰਘ। ਗੁਰਬਚਨ ਸਿੰਘ। ਹਾਂ ਇਹ ਵਿਰਕ ਸੀ? ਸਰੈਣ ਸਿੰਘ। ਆਹੋ ਨੰਬਰਦਾਰ ਜਿਹੜਾ ਸੀ ਨਾ ਉਹ ਵਿਰਕ ਸੀ। ਵਿਰਕ ਸੀ। ਸਹੀ ਹੋ ਗਿਆ। ਬਜ਼ੁਰਗੋ ਇੱਥੇ ਘਰ ਪੱਕੇ ਹੁੰਦੇ ਸੀ ਸਿੱਖਾਂ ਦੇ ਜਾਂ ਕੱਚੇ ਹੁੰਦੇ ਸੀ? ਕੋਈ ਪੱਕੇ ਹੀ ਸਨ ਉਦੋਂ ਤੇ ਕੋਈ ਕੱਚੇ ਵੀ ਸਨ ਸਾਡੇ ਵੇਖਣ ਚ ਸਾਰੇ। ਅੱਛਾ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? 30 ਕੁ ਸਾਲ ਸੀ। 30 ਸਾਲ। ਫੁੱਲ ਇਹਦਾ ਮਤਲਬ ਤੁਸੀਂ ਫੁੱਲ ਜਵਾਨੀ ਜੇ ਸੀ। ਵਿਆਹ ਹੋਇਆ ਸੀ ਉਦੋਂ? ਆਹੋ ਵਿਆਹ ਤੁਸੀਂ ਵਿਆਹੇ ਸੀ ਉਦੋਂ? ਨਹੀਂ ਉਸ ਤੋਂ ਬਾਅਦ ਹੋਇਆ ਵਿਆਹ। ਅੱਛਾ ਉਸ ਤੋਂ ਬਾਅਦ ਵਿਆਹ ਹੋਇਆ। ਹਾਂ ਸਹੀ ਹੋ ਗਿਆ ਜੀ ਸਹੀ ਹੋ ਗਿਆ। ਤੇ ਇੱਥੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਇਹੋ ਹੀ, ਇੱਕੋ ਹੀ ਮਸਜਿਦ, ਛੋਟਾ ਜਿਹਾ ਪਿੰਡ ਸੀ। ਅੱਛਾ ਇੱਕੋ ਹੀ ਮਸਜਿਦ ਸੀ। ਇੱਕੋ ਹੀ ਗੁਰਦੁਆਰਾ ਸੀ ਸਿੱਖਾਂ ਦਾ। ਸਹੀ ਸਹੀ। ਤੇ ਬਜ਼ੁਰਗੋ ਜਿਹੜੇ ਤੁਹਾਡੇ ਇੱਥੇ ਸਿੱਖ ਰਹਿੰਦੇ ਸੀ ਹਾਂਜੀ ਸਭ ਨੂੰ ਜ਼ਮੀਨ ਭਾਂਡੇ ਵਾਲਾ ਸਿੱਖ ਕਿਹੜਾ ਸੀ? ਉਹ ਸਰੈਣ ਸਿੰਘ ਤੇ ਗੁਰਬਚਨ ਸਿੰਘ। ਅੱਛਾ ਇਹ ਸਨ। ਹਾਂ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਸੀ ਇੱਥੇ ਖੂਹਾਂ ਦੀ ਵਾਹੀ ਹੁੰਦੀ ਸੀ? ਨਹੀਂ ਨਾਰੀ ਪਾਣੀ ਸੀ, ਪਹਿਲੋਂ ਖੂਹ ਹੁੰਦੇ ਸਨ। ਅੱਛਾ। ਫਿਰ ਨਾਰੀ ਪਾਣੀ ਆ ਗਿਆ ਸੀ। ਜਦੋਂ ਸਿੱਖ ਰਹਿੰਦੇ ਸੀ ਉਦੋਂ ਖੂਹਾਂ ਦਾ ਪਾਣੀ ਲੱਗਦਾ ਸੀ? ਆਹ ਇੱਥੇ ਕਿਹੜੇ ਕਿਹੜੇ ਖੂਹ ਵਗਦੇ ਸੀ? ਉਹਨਾਂ ਦਾ ਕੀ ਨਾਂ ਸਨ? ਇੱਕ ਲੰਬਰਾਂ ਦਾ ਖੂਹ ਸੀ, ਹੂੰ ਇੱਕ ਕੂਕਿਆਂ ਦਾ ਖੂਹ ਸੀ। ਸਿੱਖਾਂ ਨੂੰ ਕੂਕੇ ਆਂਦੇ ਸਨ, ਅੱਛਾ ਉਹਨਾਂ ਦਾ ਸੀ। ਬਸ ਤਰਾ ਚਾਰ ਖੂਹ ਸਨ। ਅੱਛਾ ਤਰੇ ਚਾਰ ਖੂਹ ਸਨ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲੇ ਖੂਹਾਂ ਕਿੰਨੀਆਂ ਸੀ? ਤਰਾਏ ਉਹ ਕਿੱਥੇ ਕਿੱਥੇ ਸਨ? ਇੱਥੇ ਇੱਕ ਇੱਧਰ ਸੀ ਸਾਡੇ ਵੱਲ, ਇੱਕ ਉੱਧਰ ਸਿੱਖਾਂ ਵੱਲ ਸੀ, ਅੱਛਾ ਇੱਕ ਉੱਧਰ ਖੱਤਰੀਆਂ ਵੱਲ ਸੀ ਬਸ। ਅੱਛਾ ਸਹੀ ਹੋ ਗਿਆ। ਤੇ ਸਕੂਲ ਹੈ ਸੀ ਪਿੰਡ ਦੇ ਵਿੱਚ ਉਦੋਂ? ਨਹੀਂ ਕੋਈ ਨਹੀਂ ਸੀ। ਕਿੱਥੇ ਪੜਨ ਜਾਂਦੇ ਸੀ? ਫਰੂਕਾਬਾਦ ਮੰਡੀ ਚੂੜਕਾਣਾ ਉਦੋਂ ਆਉਂਦੇ ਸੀ। ਤੁਸੀਂ ਵੀ ਪੜ੍ਹਦੇ ਰਹੇ ਹੋ? ਆਹੋ ਪੜ੍ਹਦੇ ਨੇ ਕਿੰਨਵੀਂ ਤੱਕ ਪੜ੍ਹੇ ਹੋ? ਬਸ 5 ਕੋ ਪੜ੍ਹ ਕੇ ਛੱਡ ਕੇ। ਅੱਛਾ 5 ਪੜ੍ਹਦੇ ਸੀ। ਉਦੋਂ ਸਿੱਖ ਵੀ ਤੁਹਾਡੇ ਨਾਲ ਪੜ੍ਹਦੇ ਹੋਣੇ ਨੇ? ਆਹੋ ਤੇ ਹੋਰ ਕੋਈ ਨਾਂ ਯਾਦ ਨੇ ਆਪਣੇ ਨਾਲ ਜਿਹੜੇ ਕਲਾਸ ਫੈਲੋ ਸਨ ਤੁਹਾਡੇ? ਆਹੋ ਤੈਨੂੰ ਦੱਸ ਨਾ ਲਿਆ। ਦੱਸੋ। ਮੇਰੇ ਨਾਲ ਸੀ ਆਪਣਾ ਦਰਸ਼ਨ ਸਿੰਘ, ਹੂੰ ਟਹਿਲ ਸਿੰਘ, ਅੱਛਾ ਕਪੂਰਾ ਹੂੰ ਤੇ ਦਿਆਲ ਸਿੰਘ। ਹੂੰ ਇਹ ਮੁੰਡਿਆਂ ਦੇ ਨਾਂ ਸੀ ਸਾਰੇ ਸਾਡੇ। ਅੱਛਾ ਐਸੇ ਪਿੰਡ ਦੇ ਸਨ? ਆਹ ਤੁਹਾਡੇ ਨਾਲ ਖੇਡਦੇ ਖੁੱਡਦੇ ਵੀ ਹੋਣੇ ਨੇ? ਆਹੋ ਤੇ ਹੋਰ ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ? ਆ ਕੌਡੀ ਖੇਡੀ ਖੇਡਣੀ, ਰੱਸਾ ਖਿੱਚਣੇ, ਅੱਛਾ ਘੁਲਣਾ, ਹੂੰ ਬਾਂਹ ਫੜਨੀ, ਕੀ ਆਂਦਾ। ਅੱਛਾ ਤੁਸੀਂ ਵੀ ਕੌਡੀ ਖੇਡਦੇ ਸੀ? ਬੜੀ ਭਲਵਾਨੀ ਕਰਦੇ ਰਹੇ ਹੋ? ਜੀ। ਮਾਸ਼ਾਅੱਲਾ ਤੁਹਾਡਾ ਜਿੱਸਾ ਵੀ ਪੂਰਾ ਭਲਵਾਨਾਂ ਵਾਲਾ। ਅੱਛਾ ਬਜ਼ੁਰਗੋ ਤੁਹਾਡੇ ਇੱਥੇ ਮੇਲਾ ਸ਼ੇਲਾ ਵੀ ਲੱਗਦਾ ਸੀ? ਆਹ ਕਿੱਥੇ ਲੱਗਦਾ ਹੁੰਦਾ ਸੀ? ਆ ਦਰਬਾਰ ਇੱਥੇ ਬਾਬੇ ਕੀ ਨਾਂ ਦਰਬਾਰ ਦਾ? ਬਾਬਾ ਪੀਰਾਂ ਦਿੱਤਾ। ਅੱਛਾ ਬਾਬਾ ਪੀਰਾਂ ਦਿੱਤਾ। ਸਿੱਖਾਂ ਦੇ ਜ਼ਮਾਨੇ 'ਚ ਲੱਗਦਾ ਸੀ? ਆ ਸਿੱਖਾਂ ਕੀ ਕੁਛ ਹੁੰਦਾ ਸੀ ਇੱਥੇ? ਇੱਥੇ ਬਸ ਇਹ ਕੁਆਲੀ ਆਪਾਂ ਕੁਆਲੀ ਸ਼ਵਾਲੀ, ਹਾਂਜੀ ਫਿਰ ਰਾਤ ਨੂੰ ਨਾ ਰਾਸਦਾਰੀਆਂ ਰਾਤ ਪਾਣੀ ਮਰਾਸੀਆਂ ਨੇ ਹਾਂਜੀ। ਉਹ ਬਸ ਜਿਹਦਾ ਦਰਬਾਰ ਬਾਬਾ ਵੇਖਿਆ ਸੀ ਮੈਂ। ਅੱਛਾ ਬਾਬਾ ਵੇਖਿਆ ਸੀ? ਹਾਂ ਸਹੀ ਹੋ ਗਿਆ। ਐਸੇ ਪਿੰਡ ਦਾ ਸੀ ਬਾਬਾ? ਨਹੀਂ ਹੂੰ ਇਹ ਸੀ ਆਪਣਾ ਜਿਹੜਾ ਪਿੜੀ ਵਾਲੇ ਪਾਕਰ ਮਾਰ ਕੇ। ਅੱਛਾ ਉੱਥੋਂ ਆਏ ਸਨ? ਆ ਸਹੀ ਹੋ ਗਿਆ। ਸਿੱਖ ਮੰਨਦੇ ਹੁੰਦੇ ਸੀ ਇਹਨਾਂ ਨੂੰ? ਬੜਾ ਹੂੰ ਸਿੱਖ ਮੰਨਦੇ ਸੀ। ਅੱਛਾ ਕਰਨੀ ਵਾਲਾ ਸੀ ਬਾਬਾ ਬੜਾ। ਸਹੀ ਹੋ ਗਿਆ ਜੀ ਸਹੀ ਹੋ ਗਿਆ। ਇੱਥੇ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਉਦੋਂ ਰਹਿਣ ਸਹਿਣ ਕਿਦਾਂ ਦੀ ਹੁੰਦੀ ਸੀ? ਬਸ ਬੜਾ ਸਲੂਕ ਨਾਲ ਬਸਦੇ ਰਹੇ। ਕੋਈ ਲੜਾਈ ਝਗੜਾ ਤੇ ਨਹੀਂ ਸੀ ਆਪਸ ਨਾ, ਵਿੱਚ? ਇਹ ਪਿੰਡ ਜਦੋਂ ਰੌਲਾ ਗਲਾ ਵੀ ਪਿਆ ਨਾ, ਹੂੰ ਇਹ ਪਿੰਡ ਆ ਗਿਆ ਸੀ ਆਪਣਾ ਇਹਦੇ ਵਿੱਚ ਜਿੱਥੇ ਇਕੱਠੇ ਹੁੰਦੇ ਸਨ ਚੂੜਕਾਣੇ ਚੂੜਕਾਣੇ, ਉਹਦੇ ਚ ਆ ਗਿਆ ਸੀ। ਹੂੰ ਤੇ ਫਿਰ ਰਲ ਕੇ ਉਹ ਇੱਥੇ ਹੀ ਰਹੇ ਨੇ, ਲਾਮੋਂ ਆਉਂਦੇ ਰਹੇ ਨੇ ਤੇ ਸਾਰਾ
ਝੂੜਕਾਣਾ ਸਾਰਾ ਇਲਾਕਾ ਭਰਿਆ ਗਿਆ ਸੀ। ਕੁਝ ਨਾਲ ਤੱਕ ਸਾਰੇ ਇਸ ਇਕੱਠੇ ਹੋ ਸਨ। ਇੱਥੇ ਫਿਰ ਗੱਡੀ ਲਈ ਜਾਂਦੀ ਰਹੀ। ਅੱਛਾ ਅੱਛਾ ਬਜ਼ੁਰਗੋ, ਵਾਈ ਸ਼ਾਈ ਵੀ ਕਰਦੇ ਰਹੇ ਹੋ? ਹਾਂ, ਸਾਰੀ ਉਮਰ ਸਿੱਖਾਂ ਦੇ ਨਾਲ ਵੀ? ਤੇ ਹੋਰ ਆਪਣੀ ਵੀ ਕਰਦੇ ਰਹੇ। ਸਿੱਖਾਂ ਦੇ ਕਿਹਦੇ ਨਾਲ ਤੁਸੀਂ ਵਾਈ ਕਰਦੇ ਹੁੰਦੇ ਸੀ ਜ਼ਿਆਦਾ? ਅਸੀਂ ਹਾਂਜੀ, ਕਿਹੜੇ ਸਿੱਖਾਂ ਦੇ ਨਾਲ? ਸਿੱਖਾਂ ਦੇ ਨਾਂ ਸਲੱਖਣ ਸਿੰਘ, ਮੱਖਣ ਸਿੰਘ। ਹਾਂਜੀ ਹਾਂਜੀ। ਸਲੱਖਣ ਸਿੰਘ, ਮੱਖਣ ਸਿੰਘ, ਫੂਲਾ ਸਿੰਘ, ਭਗਵਾਨ ਸਿੰਘ। ਅੱਛਾ, ਹੈ ਇਹ ਵਿਰਕ ਸਨ? ਇਹ ਬਿਰਕ ਸਨ। ਸਹੀ ਹੋ ਗਿਆ। ਤੇ ਇਹ ਜ਼ਮੀਨ ਸਭ ਨੂੰ ਜ਼ਿਆਦਾ ਵਿਰਕਾਂ ਦੀ ਸੀ ਕਿ ਦੂਸਰਿਆਂ ਦੀ ਸੀ? ਬਸ ਬਿਰਕਾਂ ਦੀ ਜ਼ਿਆਦਾ ਸੀ। ਅੱਛਾ, ਵਿਰਕਾਂ ਦੀ ਜ਼ਿਆਦਾ ਸੀ। ਹਾਂ। ਤੇ ਇਹਨਾਂ ਦੇ ਵਿੱਚੋਂ ਕੋਈ ਭਲਵਾਨ ਵੀ ਹੋਇਆ ਪਿੰਡ ਦਾ? ਆਹ ਕੌੜੀ ਸਾਹਿਬ ਵੀ ਖੇਡਦੇ ਸੀ ਬਾਬਾ। ਕੋਈ ਮੁੰਡੇ ਦਾ ਨਾਂ ਯਾਦ ਹੈ ਜਿਹੜਾ ਭਲਵਾਨੀ ਕਰਦਾ ਸੀ? ਆ ਕਪੂਰਾ ਸੀ। ਅੱਛਾ। ਹਾਂ, ਸ਼ੀਸ਼ਮ ਸੀ ਨਾਂ ਉਹਦੇ, ਸ਼ੀਸ਼ਮ ਸਿੰਘ ਉਹ। ਅੱਛਾ, ਸ਼ੀਸ਼ਮ ਸਿੰਘ ਵੀ ਸੀ। ਹਾਂ। ਆਲੇ ਦੁਆਲੇ ਪਿੰਡਾਂ 'ਚ ਵੀ ਕੌਡੀ ਖੇਡਦੇ ਸਨ? ਆਹੋ, ਤੋੜਾ ਕੱਕੀ ਝੂੜਕਾਣੇ ਤੱਕ ਜਾਈਦਾ ਸੀ ਖੇਡਣ। ਤੁਸੀਂ ਵੀ ਜਾਂਦੇ ਰਹੇ ਹੋ ਨਾਲ? ਹਾਂ ਬਿਲਕੁਲ। ਕੋਈ ਐਵੇਂ ਦਾ ਮੁਕਾਬਲਾ ਹੋਇਆ ਹੋਵੇ ਜਿੱਥੇ ਵਾਹਵਾ ਹੀ ਰੌਲਾ ਪੈ ਗਿਆ ਹੋਵੇ, ਕੋਈ ਯਾਦ ਆ? ਉਹ ਰੌਲੇ ਪੈਂਦੇ ਹੀ ਰਹਿੰਦੇ ਸਨ। ਉਹ ਹੁਣ ਗੱਲਾਂ ਹਾਂਜੀ। ਕਈ ਥਾਈਂ ਪੈ ਜਾਂਦੇ ਸੀ, ਲੜਾਈ ਲੜੂਈ ਹੋ ਪੈਣੀ ਤੇ ਫਿਰ। ਅੱਛਾ, ਸਹੀ ਹੋ ਗਿਆ। ਤੇ ਵਿਆਹਾਂ ਸ਼ਾਦੀਆਂ 'ਚ ਇਹਨਾਂ ਦੇ ਆਉਣ ਜਾਣ ਹੁੰਦਾ ਸੀ ਤੁਹਾਡਾ? ਆਹ ਵਿਆਹਾਂ ਸ਼ਾਦੀਆਂ ਤੇ ਨਾ ਅਸੀਂ ਰੋਟੀ ਮੁਸਲਮਾਨੀ ਉਹ ਸਾਡੇ ਪਕਵਾ ਦਿੰਦੇ ਸਨ। ਅੱਛਾ। ਤੇ ਅਸੀਂ ਤਾਂ ਸਿੱਖਾਂ ਵਾਲੀ ਪਕਵਾ ਲੈਂਦੇ ਸਨ। ਅੱਛਾ, ਸਹੀ ਹੋ ਗਿਆ। ਇਹਦਾ ਮਤਲਬ ਵਾਹਵਾ ਪਿਆਰ ਸੀ ਤੁਹਾਡਾ। ਆਹ ਤੇ ਜਿਹੜੇ ਇੱਥੇ ਹਿੰਦੂ ਰਹਿੰਦੇ ਸੀ? ਇੱਕੋ ਘਰ ਹੈ ਦੋ ਹਿੰਦੂਆਂ ਦੇ। ਹਾਂਜੀ, ਉਹਨਾਂ ਦੀ ਜ਼ਮੀਨ ਹੈਗੀ ਸੀ? ਨਹੀਂ, ਉਹਨਾਂ ਦੁਕਾਨਾਂ ਹੀ ਅੱਛਾ, ਪਾਈਆਂ ਦੁਕਾਨ ਕਰਿਆਨੇ ਦੀਆਂ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੋਰ ਕੋਈ ਇੱਥੇ ਕੋਈ ਮਸ਼ਹੂਰ ਕੋਈ ਗੱਲਬਾਤ ਹੋਈ ਹੋਵੇ ਆਲੇ ਦੁਆਲੇ ਪਿੰਡਾਂ ਦੇ ਨਾਲ, ਕੋਈ ਦੁਸ਼ਮਣੀ ਹੋਵੇ ਇਹਨਾਂ ਦੀ, ਉਹਦੀ ਗੱਲ ਸੁਣਾ ਦਿਓ। ਦੁਸ਼ਮਣੀ ਦੀ ਗੱਲ ਹੈ ਪਰ ਐਡੀ ਖਾਸ ਦੁਸ਼ਮਣੀ ਕੋਈ ਨਹੀਂ ਸੀ। ਤੇ ਬਸ ਹੁਣ ਝਗੜੇ ਝੁਗੜੇ ਹੋ ਹੀ ਪੈਂਦੇ ਸੀ ਮੇਲਿਆਂ ਛੇਲਿਆਂ ਤੇ ਕਿਤੇ ਉਰਾ। ਅੱਛਾ। ਇਸ ਮੇਲੇ 'ਚ ਕੋਈ ਝਗੜਾ ਤਾਂ ਨਹੀਂ ਸੀ ਹੋਇਆ ਕਦੀ? ਨਹੀਂ, ਐਵੇਂ ਥੋੜਾ ਬਾਤਾ ਕੌਡੀ ਕੂੜੀ ਤੇ ਬੱਚਿਆਂ ਨੂੰ ਕੋਈ ਝਗੜਾ ਨਹੀਂ ਹੋਇਆ। ਬੜੇ ਸਲੂਕ ਨਾਲ ਰਹਿੰਦੇ ਸੀ। ਤੇ ਸਿੱਖਾਂ ਵਿੱਚੋਂ ਕੋਈ ਬਦਮਾਸ਼ ਵੀ ਹੈਗਾ ਸੀ? ਆਹ ਬਦਮਾਸ਼ ਵੀ ਸੀ। ਉਹ ਕੀ ਸੀ ਨਾਂ ਉਹਦਾ? ਉਹਦੇ ਨਾਂ ਸੀ ਆਪਣਾ ਨੋਖਾ ਤੇ ਤਰੋਕਾ। ਅੱਛਾ, ਨੋਖਾ ਤੇ ਤਰੋਕਾ। ਹਾਂ, ਵਾਹਵਾ ਬਦਮਾਸ਼ ਸਨ। ਬੜੇ ਉੱਚੇ ਬਦਮਾਸ਼। ਤੇ ਇਹਨਾਂ ਵਿੱਚ ਵਿਰਕਾਂ ਦੇ ਵਿੱਚ ਇਹ ਵੀ ਆਦਤ ਹੁੰਦੀ ਸੀ ਨਾ ਕਿ ਚੋਰੀ ਵੀ ਕਰਦੇ ਹੁੰਦੇ ਸਨ? ਚੋਰੀ ਕਰਦੇ ਸੀ, ਸਾਰੇ ਕੰਮ ਕਰਦੇ ਸੀ। ਮੱਝਾਂ ਮੁੱਝਾਂ ਦੀ ਚੋਰੀ ਹੁੰਦੀ ਸੀ ਉਦੋਂ? ਜਾਗਰ ਸਿੰਘ ਬੜਾ ਚੋਰ। ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਉਹ ਜ਼ਮਾਨਾ ਚੰਗਾ ਸੀ ਕਿ ਇਹ ਜ਼ਮਾਨਾ ਚੰਗਾ? ਨਹੀਂ, ਉਹ ਚੰਗਾ ਸੀ। ਉਹ ਕਿੱਦਾਂ ਚੰਗਾ ਸੀ? ਉਹ ਚੰਗਾ ਸੀ ਕਿ ਸ਼ੈ ਹਰ ਇੱਕ ਲੱਭਦੀ। ਸਾਡੇ ਮੇਰੇ ਵੇਖਣ 'ਚ ਸੇਰ ਘਿਓ ਕੋ ਨਹੀਂ ਸੀ ਰੁਪਈਏ ਦਾ ਲੈਂਦਾ। ਅੱਛਾ। 1 ਰੁਪਈਏ ਦਾ 50 ਰੁਪਈਆਂ ਦੀ ਸੱਜਰ ਸੂਈ ਝੋਟੀ ਲਈ ਸੀ ਮੈਂ। ਅੱਛਾ। ਸੱਜਰ ਸੂਈ ਝੋਟੀ ਮਗਰ ਕੱਟੀ। ਬਾਗਾ ਸਿੰਘ ਸੀ ਉਹ ਤੋਂ ਲਈ ਸੀ। ਅੱਛਾ, ਉਹਦੇ ਕੋਲ ਲਈ ਸੀ। ਹਾਂ। ਸਭ ਨੂੰ ਵਧੀਆ ਮਕਾਨ ਇਸ ਪਿੰਡ ਦੇ ਵਿੱਚ ਕਿਹਦੇ ਹੁੰਦੇ ਸਨ ਇੱਥੇ? ਸਰੈਣ ਸਿੰਘ ਤੇ ਗੁਰਬਚਨ ਸਿੰਘ। ਉਹਨਾਂ ਦੇ ਹੁੰਦੇ ਸੀ? ਹਾਂ। ਸਹੀ ਹੋ ਗਿਆ। ਇਹਨਾਂ ਦੇ ਘਰਾਂ 'ਚ ਕਦੀ ਆਉਣ ਜਾਣ ਹੁੰਦਾ ਸੀ ਤੁਹਾਡਾ? ਹਾਂ, ਸਿੱਧਾ ਹੋਰ ਪਰਦੇ ਤੇ ਹਾਂਜੀ? ਕੋਈ ਪਰਦਾ ਨਹੀਂ ਸੀ ਆਉਣ ਜਾਣ। ਅੱਛਾ, ਪਰਦਾ ਨਹੀਂ ਸੀ ਹੈ। ਨਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਨੇ ਦੱਸੋ ਜੋ 47 ਦੀ ਵੰਡ ਹੋਈ ਸੀ, ਹਾਂਜੀ, ਉਦੋਂ ਤੁਸੀਂ ਦੱਸਿਆ ਕਿ ਪਿੰਡ ਦੇ ਵਿੱਚ ਹੀ ਰਹੇ ਹੋ ਲੋਕ। ਸਾਡਾ ਪਿੰਡ ਜਿਹੜਾ ਇੱਥੇ ਮੁਸਲਮਾਨਾਂ ਨੇ ਕੋਈ ਹਮਲਾ ਸ਼ਮਲਾ ਤਾਂ ਨਹੀਂ ਸੀ ਕੀਤਾ? ਨਹੀਂ, ਕੰਪ ਬਣਿਆ ਸੀ ਨਾ ਜਿਹੜਾ, ਉਹ ਇਹ ਬਣ ਗਿਆ ਸੀ ਝੂੜਕਾਣਾ ਤੇ ਇਕੱਠੇ ਕੰਪ, ਇਹ ਕੰਪ 'ਚ ਆ ਗਿਆ ਸੀ। ਅੱਛਾ, ਇਹ ਵੀ ਕੈਂਪ 'ਚ ਆ ਗਿਆ? ਸਾਡਾ ਕੋਈ ਇੱਥੇ ਝਗੜਾ ਨਹੀਂ ਹੋਇਆ। ਜਾਮੋ ਫਿਰ ਬਹਿ ਕੇ ਨਾ, ਹਾਂਜੀ, ਦੋਵਾਂ ਪਾਰਟੀਆਂ ਮੁਸਲਮਾਨਾਂ ਦੀ ਸਿੱਖਾਂ ਤੋਂ ਲਾਮੇ ਜੋ ਮਰਜ਼ੀ ਪਿਆ ਹੋਵੇ, ਹਾਂਜੀ, ਤੁਸਾਂ ਨਹੀਂ ਆਪੇ ਚ ਲੜਨਾ। ਅੱਛਾ, ਬਿਲਕੁਲ ਨਹੀਂ ਲੜੇ। ਤੁਸੀਂ ਪਿੰਡ 'ਚ ਹੀ ਰਹੇ ਸੀ ਜਦੋਂ ਜਾੜੇ ਪਏ ਨੇ? ਬਿਲਕੁਲ ਪਿੰਡ 'ਚ। ਅੱਛਾ, ਉਹ ਫਿਰ ਕਿੰਨੇ ਦਿਨ ਇੱਥੇ ਬੈਠੇ ਰਹੇ ਜਦੋਂ 47 ਦੀ ਵੰਡ ਹੋਈ ਆ? 3 ਮਹੀਨੇ ਬੈਠੇ ਰਹੇ ਸਾਂ। ਐਸੇ ਪਿੰਡ 'ਚ ਹੀ? ਐਸੇ ਪਿੰਡ ਦੇ ਇਸੇ ਪਿੰਡ 'ਚ ਜਿਹੜਾ ਨੌਕਰ ਝੂੜਕਾਣੇ ਜਿਹੜੇ ਕੈਂਪ 'ਚ ਪਿੰਡ ਆਇਆ ਸੀ ਉਹਨਾਂ 'ਚ ਵਿੱਚ ਹੀ ਰਹਿਣ। ਆਲੇ ਦੁਆਲੇ ਕੋਈ ਮਰੇ ਤੇ ਨਹੀਂ ਬੰਦੇ ਇੱਥੇ? ਬੜੇ ਮੋਏ ਸਨ, ਪਰ ਚਾਮ ਕੀ ਕਾਲੋ ਕੀ ਸਾਰੇ ਮਰਦੇ ਸਨ। ਅੱਛਾ, ਉਧਰੋਂ ਇੱਧਰ ਤੁਸੀਂ ਵੇਖੇ ਲੰਘਦੇ ਬੰਦੇ ਜ਼ਖਮੀ? ਜ਼ਖਮੀ ਹੋਏ, ਲੰਘਲੇ, ਬਾहीं ਟੁੱਟੀਆਂ ਹੋਣੀਆਂ, ਸਿਰ ਪਾਟੇ ਹੋਣੇ, ਕੁਹਾੜੀਆਂ ਵੱਜੀਆਂ ਹੋਣੀਆਂ। ਤੇ ਉਹਨਾਂ ਦੀ ਮਦਦ ਵੀ ਕਰਦੇ ਰਹੇ ਹੋ? ਨਾ। ਜਦੋਂ ਇਹਨਾਂ ਬਹਿ ਕੇ ਗੱਲ ਕਰ ਲਈ ਸੀ, ਪਰ ਲਾਮ ਦਾ ਕੋਈ ਮਰੇ ਕੋਈ ਜੀਵੇ, ਤੁਸੀਂ ਆਪੇ ਚੁੱਪ ਕਰਕੇ। ਅੱਛਾ, ਤੁਸੀਂ ਨਹੀਂ ਫਿਰ ਕੁਝ ਵੀ ਕਿਹਾ? ਨਾ। ਸਹੀ ਹੋ ਗਿਆ। ਅੱਛਾ, ਜਦੋਂ 3 ਮਹੀਨੇ ਬਾਅਦ ਇੱਥੋਂ ਗਏ ਨੇ ਵਾਪਸ ਹੋ,
ਆਪਣਾ ਸਮਾਨ ਭਾਂਡਾ ਲੈ ਕੇ ਗਏ? ਲੈ ਕੇ ਮੱਝਾਂ ਛੱਜਾਂ ਉਹਨਾਂ ਦੀਆਂ? ਗੱਡਾਂ ਤੇ ਲੱਦਣੀਆਂ ਸੀ, ਮੱਝਾਂ ਵੀ ਲੈ ਗਈਆਂ, ਸਭ ਕੁਝ। ਅੱਛਾ, ਸਭ ਕੁਝ ਲੈ ਗਏ ਸੀ। ਆ ਇੱਥੋਂ ਫਿਰ ਕਿੱਧਰ ਨੂੰ ਨਿਕਲੇ ਸੀ ਉਹ? ਇੱਥੋਂ ਜੀ ਗਿਆ ਸੀ ਨਾ ਅੱਡੇ ਤੇ। ਹਾਂਜੀ। ਅੱਡੇ ਤੋਂ ਅੱਗੋਂ ਲਾਰੀਆਂ ਜਾਂਦੀਆਂ ਚ। ਅੱਛਾ, ਹਾਂ। ਤੁਸੀਂ ਲੋਕ ਉਹਨਾਂ ਨੂੰ ਅਲਵਿਦਾ ਕਰਕੇ ਆਏ ਸੀ? ਆਹ ਬੜੇ ਸਲੂਕ ਨਾਲ ਗਏ ਨੇ। ਤੁਹਾਡਾ ਜਿਹੜਾ ਪੱਕਾ ਯਾਰ ਸੀ, ਹਾਂਜੀ, ਉਹਦਾ ਕੀ ਨਾਂ ਸੀ? ਪੱਕਾ ਯਾਰ ਉਹਦਾ ਨਾਂ ਸੀ ਟਹਿਲ ਸਿੰਘ। ਅੱਛਾ, ਟਹਿਲ ਸਿੰਘ। ਹਾਂ। ਕਿਹਦਾ ਪੁੱਤਰ ਸੀ ਇਹ? ਖੁਸ਼ਹਾਲ ਸਿੰਘ ਦਾ। ਅੱਛਾ, ਖੁਸ਼ਹਾਲ ਸਿੰਘ ਦਾ। ਹਾਂ। ਵਾਹਵਾ ਯਾਰਾਨਾ ਸੀ ਤੁਹਾਡਾ? ਪਿਆਰ ਹੀ ਸੀ ਬਸ, ਗਿਰਾਨੇ ਕਾਹਦੇ ਸੀ, ਪਿਆਰ ਹੀ ਕਰਾ ਕੇ ਜੋ ਵਾਸਤੇ ਸਾਂ। ਪਿਆਰ ਹੀ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਹੁਣ ਉਹ ਕਦੀ ਯਾਦ ਆਏ? ਇੱਥੇ ਆਉਂਦਾ ਰਹਿੰਦੇ ਨੇ, ਚੂੜਕਾਣੇ ਕਈ ਵਾਰ ਮਿਲਦੇ ਨੇ, ਨਨਕਾਣੇ ਆਏ ਨੇ, ਮਿਲੇ ਨੇ ਬੜੀ ਵਾਰ। ਮੈਂ ਕਿਹੜਾ ਮਿਲਿਆ ਤੁਹਾਨੂੰ ਇੱਥੇ? ਉਹ ਚੀਮੇ ਮਿਲੇ ਸਨ ਦੋ। ਅੱਛਾ। ਫਿਰ ਹੋਰ ਕਪੂਰਾ ਆਇਆ ਸੀ। ਹੋਰ ਇੱਕ ਖਰੈਣਾ ਆਇਆ ਸੀ। ਇਹ ਆਉਂਦੇ ਮਿਲਦੇ। ਤੁਹਾਡਾ ਯਾਰ ਨਹੀਂ ਆਇਆ? ਉਹ ਵੀ ਆਇਆ ਸਨ। ਕਿੱਥੇ ਬੈਠੇ ਨੇ ਜਾ ਕੇ, ਕੀ ਦੱਸਦੇ ਨੇ? ਉਹ ਬੈਠੇ ਨੇ ਜਿਹੜੇ ਕਰਨਾਲ ਚ। ਅੱਛਾ, ਜ਼ਿਲ੍ਹੇ ਕਰਨਾਲ ਚ ਬੈਠੇ ਨੇ। ਆਹ, ਸਹੀ ਹੋ ਗਿਆ। ਤੇ ਹੋਰ ਕੋਈ ਸੁਨਾਹ ਨੂੰ ਦੇਣਾ ਤੇ ਦੇ ਲਓ ਆਪਣੇ ਪਿੰਡ ਵਾਲਿਆਂ ਨੂੰ। ਅੰਮ੍ਰਿਤਸਰ ਦੇ ਵਿੱਚ ਫਿਰੋਜ਼ਪੁਰ ਚੱਕੀਆਂ ਦਾ। ਹਾਂਜੀ। ਇੱਥੇ ਸਾਡੇ ਯਾਰੇ ਬੈਠੇ ਨੇ, ਗੁਰਦਾਸਪੁਰ। ਇਹਨਾਂ ਪਿੰਡਾਂ ਚ ਨਹੀਂ, ਇਹਨਾਂ ਨੂੰ ਕੋਈ ਸੁਨੇਹਾ ਦੇਣਾ ਤੇ ਦੇ ਲਓ। ਸੁਣਿਆ ਇਹ ਪਖੈਰ ਮੈਂ ਤੇ ਰਾਜੀ ਬਾਜੀ ਹੋ। ਉਹੀ ਦਿਲ ਕਰਦਾ ਦੁਬਾਰਾ ਮਿਲਣ ਨੂੰ? ਦੁਬਾਰਾ ਜੇ ਹੁਣ ਤਾਂ ਮੈਂ ਰਹਿ ਗਿਆ ਨਹੀਂ ਤੇ ਸਨੀਤੀ 4 ਮਹੀਨੇ ਆ ਕੇ ਨਨਕਾਣੇ ਮਿਲ ਜਾਂਦੇ ਸੀ ਉਹ। ਅੱਛਾ। ਨਨਕਾਣਿਓ ਫਿਰ ਪਿੰਡ ਵੀ ਆ ਲੈ ਵੀ ਦਾ ਸੀ। ਹਾਂ। ਪਿੰਡ ਫਿਰ ਰਹਿੰਦੇ ਸੀ ਇੱਥੇ ਆ ਕੇ? ਹਾਂ, ਉਦੋਂ ਤਰਾ ਰਾਤੀ। ਵਾਹ ਜੀ ਵਾਹ, ਬੜਾ ਸਲੂਕ ਸੀ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਜੋ ਤੁਹਾਨੂੰ ਯਾਦ ਸੀ ਦੱਸਿਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।